ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਵੱਡੀ ਖਬਰ ਅੱਜ ਯੂਐਸਏ ਦੇ ਵਿੱਚ ਬਹੁਤ ਸਾਲਾਂ ਬਾਅਦ ਜੋ ਯੂਐਸ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਸੀ, ਜੀ, ਰੋ ਵਰਸਸ ਵੇਡ ਨੂੰ ਓਵਰਟਰਨ ਦਾ ਉਹ ਡਿਸੀਜਨ ਆ ਗਿਆ ਆ। ਸੁਪਰੀਮ ਕੋਰਟ ਨੇ ਓਵਰਟਰਨ ਕਰ ਦਿੱਤਾ ਰੋ ਵਰਸਸ ਵੇਡ। ਇਹਦੇ ਮੁਤਾਬਕ ਹੁਣ ਕਿਸੇ ਵੀ ਲੇਡੀ ਦੇ ਕੋਲ ਰਾਈਟ ਨਹੀਂ ਹੈ ਵੀ ਉਹ ਅਬੋਰਸ਼ਨ ਕਰਾ ਲੈ। ਫੈਡਰਲ ਕੌਨਸਟੀਟਿਊਸ਼ਨ ਰਾਈਟ ਖਤਮ ਕਰ ਦਿੱਤਾ ਗਿਆ ਹੈ। ਜੀ, ਇਸ ਤੋਂ ਬਾਅਦ ਜਿਹੜੇ ਅਬੋਰਸ਼ਨ ਰਾਈਟਸ ਆ, ਉਹ ਸਟੇਟਸ ਡਿਸਾਈਡ ਕਰਨਗੀਆਂ। ਬਹੁਤ ਸਾਰੀਆਂ ਸਟੇਟਸ ਰਿਪਬਲਿਕਨ ਜਿੱਥੇ ਗਵਰਨਰ ਆ, ਤੇ ਉਹ ਪਹਿਲੇ ਕਹਿਤੇ ਉਹਨਾਂ ਨੇ ਕਹਿ ਦਿੱਤਾ ਵੀ ਅਸੀਂ ਨਹੀਂ ਇੱਥੇ ਅਲਾਓ ਕਰਾਂਗੇ ਅਬੋਰਸ਼ਨ। ਤੇ ਕੁਛ ਸਟੇਟਸ ਜਿਹੜੀਆਂ ਡੈਮੋਕ੍ਰੇਟਸ ਹੈਗੀਆਂ ਆ, ਉਹ ਕਹਿੰਦੇ ਵੀ ਅਸੀਂ ਅਲਾਓ ਕਰਾਂਗੇ। ਸੁਪਰੀਮ ਕੋਰਟ ਨੇ ਇਹ ਕਿਹਾ ਵੀ ਜੇ ਕਾਂਗਰਸ ਐਕਟ ਕਰੂਗੀ ਫੇਰ ਹੀ ਇਹਦੇ 'ਚ ਕੁਛ ਚੇਂਜ ਹੋ ਸਕਦਾ ਹੈ। ਉਹਨਾਂ ਨੇ ਆਪਣਾ ਜਿਹੜਾ ਡਿਸੀਜਨ ਦੇ ਦਿੱਤਾ ਹੈਗਾ। ਸੋ ਇਹਦੇ ਨਾਲ ਹੁਣ ਬਹੁਤ ਜ਼ਿਆਦਾ ਹਿਲ-ਜੁਲ ਹੋਈ ਹੈਗੀ ਆ। ਆਉਣ ਵਾਲੀਆਂ ਇਲੈਕਸ਼ਨ ਦੇ ਉੱਤੇ ਵੀ ਇਹਦਾ ਬਹੁਤ ਅਸਰ ਪਊਗਾ। 2000 ਜਿਹੜੀਆਂ 22 ਦੇ ਨਵੰਬਰ ਦੇ ਵਿੱਚ ਹੋਣੀਆਂ ਆ। ਇਹਦੇ ਬਾਰੇ ਵੱਖ-ਵੱਖ ਪ੍ਰੋਮੀਨੈਂਟ ਜੋ ਪਰਸਨ ਆ, ਲੋਕ ਆ ਯੂਐਸਏ ਦੇ ਵਿੱਚ, ਉਹਨਾਂ ਨੇ ਆਪਣੇ ਵਿਊ ਪੁਆਇੰਟ ਦੇਣੇ ਸ਼ੁਰੂ ਕੀਤੇ ਆ। ਜੀਓਪੀ ਦੀ ਸੈਨੇਟਰ ਸੂਜ਼ਨ ਕੋਲਿਨਸ, ਉਹਨਾਂ ਨੇ ਇਹ ਕਿਹਾ ਵੀ ਸੁਪਰੀਮ ਕੋਰਟ ਦਾ ਡਿਸੀਜਨ ਜੋ ਓਵਰਟਰਨ ਕੀਤਾ ਗਿਆ ਹੈ ਰੋ ਵਰਸਸ ਵੇਟ, ਇਨਕੰਸਿਸਟੈਂਟ ਆ। ਖਾਸ ਕਰਕੇ 2 ਸੁਪਰੀਮ ਕੋਰਟ ਦੇ ਜੱਜ ਕੈਵਨਾ ਤੇ ਜੱਜ ਨੀਲ ਗੌਰਸਿਚ ਦਾ, ਕਿਉਂਕਿ ਜਦੋਂ ਉਹਨਾਂ ਨੇ ਟੈਸਟੀਮੋਨੀਅਲਸ ਦਿੱਤੀਆਂ ਸੀਗੀਆਂ, ਜੀ, ਉਸ ਟਾਈਮ ਤੇ ਉਹਨਾਂ ਨੇ ਬਿਆਨ ਹੋਰ ਤਰ੍ਹਾਂ ਦੇ ਦਿੱਤੇ ਸੀਗੇ। ਇਕੋਨੋਮਿਸਟ ਜੋ ਹੈਗੇ ਆ, ਉਹਨਾਂ ਨੇ ਵਾਰਨਿੰਗ ਦਿੱਤੀ ਆ ਵੀ ਇਸ ਰੂਲਿੰਗ ਦੇ ਨਾਲ ਬੀਬੀਆਂ ਦਾ ਇਕਨੋਮਿਕ ਤੇ ਸੁਸਾਇਟਲ ਜੋ ਪੋਜੀਸ਼ਨ ਆ, ਜੀ, ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਪਊਗਾ। ਲਿਬਰਲ ਜਸਟਿਸਿਸ ਜੋ ਆ, ਉਹਨਾਂ ਨੇ ਡਿਸੈਂਟ ਕੀਤਾ ਆ। ਰਿਪਬਲਿਕਨਸ ਨੇ ਹੱਕ ਦੇ ਵਿੱਚ ਜਿਹੜਾ ਡਿਸੀਜਨ ਦਿੱਤਾ ਵੀ ਅਸੀਂ ਇਸ ਨੂੰ ਓਵਰਟਰਨ ਕਰਨ ਜਾ ਰਹੇ ਹੈਗੇ ਆ। ਸ਼ਿਕਾਗੋ ਦੇ ਹੈਲਥ ਕੇਅਰ ਵਰਕਰਸ ਐਨ ਮੈਰੀ ਸਟਾਫ 59 ਸਾਲਾਂ ਦੀ ਓਲਡ ਰਜਿਸਟਰਡ ਨਰਸ ਆ। ਉਸਨੇ ਇਹ ਕਿਹਾ ਹੈ ਵੀ ਇਹਦੇ ਡਿਸੀਜਨ ਆਉਣ ਦੇ ਨਾਲ ਬਹੁਤ ਸਾਰੀਆਂ ਲੇਡੀਜ਼ ਦੀ ਮੌਤ ਵੀ ਹੋਊਗੀ, ਜਿਹੜੀਆਂ ਇਲੀਗਲ ਅਬੋਰਸ਼ਨ ਕਰਨਗੀਆਂ, ਕਿਉਂਕਿ ਲੀਗਲ ਨਹੀਂ ਹੋ ਸਕੂਗਾ ਬਹੁਤ ਸਾਰੀਆਂ ਸਟੇਟਸ ਦੇ ਵਿੱਚ। ਹੂੰ, ਵਿਮਨ ਵਿਲ ਡਾਈ, ਇਹ ਉਹਨਾਂ ਨੇ ਕਿਹਾ ਵੀ ਮੈਂ ਹੈਲਥ ਵਰਕਰ ਹੈਗੀ, ਮੈਨੂੰ ਪਤਾ ਆ। ਇਸੇ ਤਰ੍ਹਾਂ ਮੈਂਚਨ ਜੋ ਆ, ਸੈਨੇਟਰ ਜੋ ਮੰਚਨ, ਉਹ ਆਪਣੇ ਆਪ ਨੂੰ ਪ੍ਰੋ ਲਾਈਫ ਕਹਿੰਦੇ ਹਮੇਸ਼ਾ ਹੀ, ਪਰ ਉਹਨਾਂ ਨੇ ਇਸ ਡਿਸੀਜਨ ਦੇ ਬਾਰੇ ਇਹ ਕਿਹਾ ਵੀ ਮੈਂ ਬਹੁਤ ਡੀਪਲੀ ਡਿਸਪੁਆਇੰਟਡ ਹੋਇਆ ਹੈਗਾ ਆ ਇਸ ਡਿਸੀਜਨ ਦੇ ਬਾਬਤ। ਯੂਐਸ ਦੇ ਅਟਾਰਨੀ ਜਨਰਲ ਗਾਰਲੈਂਡ, ਉਹਨਾਂ ਨੇ ਕਿਹਾ ਵੀ ਮੈਂ ਸਟਰੋਂਗਲੀ ਸੁਪਰੀਮ ਕੋਰਟ ਦੇ ਇਸ ਡਿਸੀਜਨ ਦੇ ਨਾਲ ਡਿਸਐਗਰੀ ਕਰਦਾ ਹੈਗਾ ਆ। ਤੇ ਸੁਪਰੀਮ ਕੋਰਟ ਦਾ ਓਪੀਨੀਅਨ ਓਵਰਟਰਨ ਦੇ ਕਰਨ ਦੇ ਲਈ ਰੋ ਵਰਸਸ ਵੇਡ ਦਾ, ਇਹ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਵੀ ਹੁਣ ਮੂਵਮੈਂਟ ਸ਼ੁਰੂ ਹੋਊਗੀ। ਪਲੈਨਡ ਪੇਰੈਂਟਹੁੱਡ ਦੇ ਜੋ ਆਫੀਸ਼ੀਅਲਸ ਹੈਗੇ ਆ, ਉਹਨਾਂ ਦੇ ਐਕਸ਼ਨ ਫੰਡ ਪ੍ਰੈਜ਼ੀਡੈਂਟ ਅਲੈਕਸਿਸ ਮੈਗਿਲ ਜੌਨਸਨ, ਉਹਨਾਂ ਨੇ ਕਿਹਾ ਵੀ ਇੱਕ ਤਰ੍ਹਾਂ ਨਾਲ ਹੁਣ ਇਸ ਦੇ ਅਗੇਂਸਟ ਮੂਵਮੈਂਟ ਸ਼ੁਰੂ ਹੋਊਗੀ। ਸੈਨੇਟਰ ਐਲਿਜ਼ਾਬੈਥ ਵਾਰਨ ਨੇ ਕਿਹਾ ਵੀ ਸੁਪਰੀਮ ਕੋਰਟ ਨਹੀਂ ਆਖਰੀ ਸ਼ਬਦ ਹੈਗਾ। ਜੀ, ਲੋਕਾਂ ਦਾ ਹੈਗਾ ਆ ਡਿਸੀਜਨ ਆਖਰੀ ਵੀ ਕੀ ਕਰਨਾ ਹੈਗਾ। ਪਰ ਹੁਣ ਦੇਖੋ ਵੀ ਕਾਂਗਰਸ ਇਹਦੇ ਤੇ ਕੀ ਕਰਦੀ ਹੈ। ਜੇਪੀ ਮੋਰਗਨ ਚੇਜ਼ ਜਿਹੜੀ ਕੰਪਨੀ ਆ, ਉਹ ਕਹਿੰਦੇ ਆ ਵੀ ਜਿਹੜੇ ਵਰਕਰਸ ਆ ਉਹਨਾਂ ਦੇ, ਜੇ ਉਹ ਕੋਈ ਅਬੋਰਸ਼ਨ ਕਰਾਉਣਾ ਚਾਹੁੰਦਾ ਆ ਜੁਲਾਈ 1 ਤੋਂ ਬਾਅਦ, ਤੇ ਉਹ ਉਹਨਾਂ ਦਾ ਟਰੈਵਲ ਬੈਨੀਫਿਟਸ ਖਰਚਾ ਦੇਣਗੇ। ਹਾਊਸ ਦੇ ਰਿਪਬਲਿਕਨਸ ਇਹ ਕਹਿ ਰਹੇ ਆ ਵੀ ਇਸ ਡਿਸੀਜਨ ਤੋਂ ਬਾਅਦ, ਸੁਪਰੀਮ ਕੋਰਟ ਦੇ ਡਿਸੀਜਨ ਤੋਂ ਬਾਅਦ, ਹੋ ਸਕਦਾ ਵੀ ਉਹ ਐਗਰੀ ਕਰ ਜਾਣ ਵੀ 15 ਹਫ਼ਤੇ ਤੋਂ ਬਾਅਦ ਜੋ ਆ ਅਬੋਰਸ਼ਨ ਨਹੀਂ ਹੋ ਸਕਦਾ, ਜੇ ਇਹ ਬਿੱਲ ਆਉਂਦਾ ਹੈਗਾ ਸੈਨੇਟ ਜਾਂ ਕਾਂਗਰਸ ਦੇ ਵਿੱਚ। ਤੇ ਸਿਵਲ ਤੇ ਰੀਪਰੋਡਕਟਿਵ ਰਾਈਟ ਗਰੁੱਪਸ, ਉਹਨਾਂ ਨੇ ਵੀ ਕ੍ਰਿਟੀਸਾਈਜ਼ ਕੀਤਾ ਹੈਗਾ ਇਸ ਡਿਸੀਜਨ ਨੂੰ ਲੈ ਕੇ। ਕਹਿੰਦੇ ਭਈ ਇਸ ਰੂਲਿੰਗ ਦੇ ਨਾਲ ਕੋਰਟ ਬੈਟਲਸ ਹੁਣ ਸਟੇਟਸ ਦੇ ਵਿੱਚ ਸੈਟਅਪ ਹੋ ਜਾਣਗੀਆਂ। ਵੱਖ-ਵੱਖ ਸਟੇਟਾਂ ਦੇ ਵਿੱਚ ਜਿਹੜੇ ਆ ਲਾ ਸੂਟ ਫਾਈਲ ਹੋਣਗੇ। ਜੀ, ਨੈਸ਼ਨਲ ਰਾਈਟ ਟੂ ਲਾਈਫ ਕਨਵੈਨਸ਼ਨ, ਉਹਨਾਂ ਨੇ ਬਹੁਤ ਖੁਸ਼ੀ ਜ਼ਾਹਰ ਕੀਤੀ ਆ। ਕਹਿੰਦੇ ਵੀ ਇਹ ਡਿਸੀਜਨ ਤਾਂ ਬਹੁਤ ਪਹਿਲਾਂ ਹੋਣਾ ਚਾਹੀਦਾ ਸੀ, ਵੀ ਅਸੀਂ ਤਾਂ ਪ੍ਰੋ ਲਾਈਫ ਹਾਂ, ਲਾਈਫ ਦੇ ਹੱਕ ਦੇ ਵਿੱਚ ਹੈਗੇ ਆ। ਸੀਐਨਐਨ ਐਨਾਲਿਸਟ ਜੋ ਆ, ਉਹਨਾਂ ਨੇ ਵੀ ਇਹ ਕਿਹਾ ਆ ਵੀ ਜੋ ਗਰੀਬ ਬੀਬੀਆਂ ਆ ਜਾਂ ਗਰੀਬ ਪਰਿਵਾਰ ਹੈਗੇ ਆ, ਜੀ, ਜੋ ਚੂਜ਼ ਕਰਦੇ ਆ ਅਬੋਰਸ਼ਨ, ਤੇ ਉਹਨਾਂ ਦੇ ਉੱਤੇ ਇਹਦਾ ਅਸਰ ਬਹੁਤ ਹੋਊਗਾ।
ਤੇ ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਨੇ ਇਹ ਕਿਹਾ ਆ ਵੀ ਉਹ ਨੇਸ਼ਨ ਨੂੰ ਐਡਰੈਸ ਕਰਨਗੇ ਰੋ ਵਰਸਸ ਵੇਡ ਓਵਰਟਰਨ ਦੇ ਉੱਤੇ। ਬਾਅਦ ਦੁਪਹਿਰ ਐਕਚੁਅਲੀ ਹੁਣ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਆ, ਹਾਂਜੀ। ਹੁਣ ਤੋਂ ਹੀ ਮੈਨੂੰ ਲੱਗਦਾ ਵੀ ਸ਼ਾਇਦ ਉਹ ਰਾਈਟ ਵੇ ਉੱਥੇ ਐਡਰੈਸ ਕਰ ਰਿਹਾ, ਕਿਉਂਕਿ ਆਪਣਾ ਟਾਈਮ ਡਿਫਰੈਂਸ ਹੈਗਾ ਕੈਲੀਫੋਰਨੀਆ ਦੇ ਤੇ ਵਾਸ਼ਿੰਗਟਨ ਡੀਸੀ ਦਾ। ਹੂੰ, ਸੋ ਉਹ ਇਸ ਸੰਬੰਧ ਦੇ ਵਿੱਚ ਡਿਸਕਸ ਕਰਨਗੇ। ਟੈਕਸਸ ਦੇ ਅਟਾਰਨੀ ਜਨਰਲ ਉਹ ਰਿਪਬਲਿਕਨ ਆ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ। ਉਹਨਾਂ ਨੇ ਇਹ ਕਿਹਾ ਵੀ ਉਹਨਾਂ ਦੀ ਸਟੇਟ ਦੇ ਵਿੱਚ ਅਬੋਰਸ਼ਨ ਇਲੀਗਲ ਆ। ਹੂੰ, ਸੋ ਜੂਨ 24 ਉਹਨਾਂ ਨੇ ਹੌਲੀਡੇ ਡਿਕਲੇਅਰ ਕਰ ਦਿੱਤੀ ਆ ਆਫਿਸ ਦੇ ਵਿੱਚ, ਜੀ। ਆਪਣੇ ਜੋ ਉਹਨਾਂ ਦਾ ਗਵਰਨਰ ਦਾ ਆਫਿਸ ਹੈਗਾ ਆ। ਅੱਧੀਆਂ ਯੂਐਸ ਦੀਆਂ ਸਟੇਟਸ ਅਬੋਰਸ਼ਨ ਨੂੰ ਬੈਨ ਕਰਨਗੀਆਂ ਰੋ ਵਰਸਸ ਵੇਡ ਜਦੋਂ ਓਵਰਟਰਨ ਹੋ ਗਿਆ। ਸੋ ਇਹਦੇ ਵਿੱਚ ਬਹੁਤ ਸਾਰੀਆਂ ਸਟੇਟਸ ਹੈਗੀਆਂ, ਜਿਸ ਤਰ੍ਹਾਂ ਮੈਂ ਪਹਿਲਾਂ ਹੀ ਸ਼ੁਰੂ ਦੇ ਵਿੱਚ ਦੱਸਿਆ ਸੀ, ਜਿੱਥੇ ਰਿਪਬਲਿਕਨ ਗਵਰਨਰ ਆ, ਰਿਪਬਲਿਕਨ ਰਨ ਸਟੇਟਸ ਆ, ਉਹ ਕਹਿੰਦੇ ਵੀ ਅਸੀਂ ਅਬੋਰਸ਼ਨ ਆਪਣੀਆਂ ਸਟੇਟਸ ਦੇ ਵਿੱਚ ਨਹੀਂ ਹੋਣ ਦੇਵਾਂਗੇ। ਲੂਜ਼ੀਆਨਾ ਦੇ ਅਟਾਰਨੀ ਜਨਰਲ ਨੇ ਇਹ ਕਿਹਾ ਵੀ ਜਿਹੜਾ ਇਹ ਲਾ ਆ ਜੀ। ਜੋ ਬੈਨ ਕੀਤਾ ਗਿਆ ਅਬੋਰਸ਼ਨ, ਲੂਜ਼ੀਆਨਾ ਦੇ ਵਿੱਚ ਵੀ ਇਫੈਕਟਿਵ ਅੱਜ ਹੋ ਗਿਆ। ਸੋ ਟੈਕਸਸ ਤੇ ਲੂਜ਼ੀਆਨਾ ਦੋਨਾਂ ਸਟੇਟਾਂ 'ਚ ਹੋ ਗਿਆ। ਜੇ ਸੁਪਰੀਮ ਕੋਰਟ ਦੇ ਜੱਜ ਜਿਨ੍ਹਾਂ ਨੇ ਓਵਰਟਰਨ ਕੀਤਾ ਹੈਗਾ ਰੋ ਵਰਸਸ ਵੇਡ ਦਾ ਇਹ ਜੋ ਰੂਲਿੰਗ ਸੀ, ਹੂੰ, ਹੂੰ, ਉਹਦੇ ਵਿੱਚ ਦੱਸਦੀ ਜਾਈਏ ਕਿਹੜੇ ਜੱਜ ਨੇ ਹੱਕ ਸੀ ਵੀ ਇਸ ਨੂੰ ਓਵਰਟਰਨ ਕੀਤਾ ਜਾਵੇ। ਉਹਨਾਂ ਦੇ ਵਿੱਚ 5 ਜਣੇ, ਕਲੈਰੈਂਸ ਥਾਮਸ, ਜਸਟਿਸ ਸੈਮੂਅਲ ਅਲੀਟੋ, ਜਸਟਿਸ ਬ੍ਰੈਟ ਕੈਵਨਾ, ਜਸਟਿਸ ਨੀਲ ਗੌਰਚਸ, ਜਸਟਿਸ ਐਮੀ ਕੌਨੀ ਬੈਰਟ, ਜੀ। ਇਹ ਸਾਰਿਆਂ ਨੇ ਹੱਕ ਦੇ ਵਿੱਚ ਵੋਟ ਪਾਈ ਆ। ਤੇ 3 ਜਸਟਿਸ ਉਹਨਾਂ ਨੇ ਡਿਸੈਂਟ ਕੀਤਾ, ਉਹਨਾਂ ਨੇ ਅਗੇਂਸਟ ਪਾਈ ਆ। ਜਸਟਿਸ ਸਟੀਫਨ ਬ੍ਰੇਅਰ, ਜਸਟਿਸ ਸੋਨੀਆ ਸੋਟੋਮਾਇਰ, ਜਸਟਿਸ ਐਲੇਨਾ ਕਾਗਨ। ਚੀਫ ਜਸਟਿਸ ਜੌਨ ਰੌਬਰਟਸ ਆ, ਉਹਨਾਂ ਨੇ ਜੁਆਇਨ ਨਹੀਂ ਕੀਤਾ ਮੈਜੋਰਟੀ ਦੇ ਵਿੱਚ, ਹੂੰ, ਹਾਲਾਂਕਿ ਉਹ ਖੁਦ ਜਿਹੜੇ ਆ ਰਿਪਬਲਿਕਨ ਹੈਗੇ ਆ। ਜੀ। ਸੋ ਇਹ ਜੋ ਅੱਜ ਬਹੁਤ ਵੱਡਾ ਡਿਸੀਜਨ ਆਇਆ ਯੂਐਸ ਦੀ ਸੁਪਰੀਮ ਕੋਰਟ ਦਾ ਰੋ ਵਰਸਸ ਵੇਡ ਨੂੰ ਓਵਰਟਰਨ ਦੇ ਸੰਬੰਧ ਦੇ ਵਿੱਚ, ਉਹ ਆਪਾਂ ਤੁਹਾਡੇ ਨਾਲ ਡਿਸਕਸ ਕੀਤਾ। ਇਹ ਇੱਕ ਬਹੁਤ ਹੀ ਵੱਡਾ ਡਿਸੀਜਨ ਆ ਯੂਐਸ ਦੇ ਇਤਿਹਾਸ ਦੇ ਵਿੱਚ। ਸੋ ਇਹਦੇ ਉੱਤੇ ਬਹੁਤ ਸਾਰੀਆਂ ਲੋਕ ਇਹਦੇ ਹੱਕ 'ਚ ਆਉਣਗੇ, ਅਗੇਂਸਟ ਹੋਣਗੇ। ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਤੁਹਾਨੂੰ ਆਪਾਂ ਅਪਡੇਟ ਕਰਦੇ ਰਹਾਂਗੇ।